ਪੰਜਾਬੀ ਯੂਨੀਅਨ ਤੇ ਪੰਜਾਬੀ ਵਿਰਸਾ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਲਾਹੌਰ ਵਿੱਚ ਜਗਤੁਮੇ ਸ਼ਾਇਰ ਅਬਦੁਲ ਕੁਦੂਸ ਕੈਫੀ ਦੀ ਕਿਤਾਬ ਲਹੂ ਸ਼ਰਾਬਾਂ ਵਰਗੇ ਦਾ ਮੁੱਖ ਵਕਾਲੀ ਇਕੱਠ ਹੋਇਆ, ਜਿਹਦੇ ਵਿੱਚ ਪੰਜਾਬੀ ਬੋਲੀ ਨਾਲ ਜੁੜਤ ਰੱਖਣ ਵਾਲਿਆਂ ਭਰਵੀਂ ਰਲਤ ਕੀਤੀ। ਇਸ ਇਕੱਠ ਦੇ ਪ੍ਰਧਾਨ ਅਲਿਆਸ ਘੁੰਮਣ ਤੇ ਉਚੇਚੇ ਪ੍ਰਾਹੁਣੇ ਮੁਦੱਸਰ ਇਕਬਾਲ ਬੱਟ ਤੇ ਅਮਰੀਨ ਜ਼ਫਰ ਹੋਰੀ ਸਨ। ਗੱਲਬਾਤ ਕਰਨ ਵਾਲਿਆਂ ਆਖਿਆ, ਅਬਦੁਲ ਕੁਦੂਸ ਕੈਫੀ ਦੀ ਸ਼ਾਇਰੀ ਵਿੱਚ ਨਵੇਂ ਖਿਆਲ ਤੇ ਮੌਜ਼ੂਆਤ ਦੱਸ ਪਾਉਂਦੇ ਨੇ ਕਿ ਉਹ ਅਜੋਕੇ ਵੇਲੇ ਦੇ ਨੁਮਾਇੰਦਾ ਸ਼ਾਇਰ ਨੇ। ਅਬਦੁਲ ਕੁਦੂਸ ਕੈਫੀ ਸਾਹਿਬ ਦੀ ਸ਼ਖਸੀਅਤ ਕੋਈ ਟੱਕੀ ਛੁਪੀ ਨਹੀਂ ਹੈ, ਸਾਰਿਆਂ ਦੇ ਬਿਲਕੁਲ ਸਾਹਮਣੇ ਹੋਈ ਕਿ ਇਹ ਇੰਤਹਾਈ ਆਜਜ਼ ਇਨਸਾਨ ਨੇ ਔਰ ਹਮੇਸ਼ਾ ਇਹ ਮੁਹੱਬਤ ਔਰ ਪਿਆਰ ਹੀ ਵਰਤਦੇ ਨੇ। ਜਿਹੜਾ ਸ਼ਾਇਰ ਆਪਣੇ ਰੰਗ ਨਾਲ ਆਪਣਾ ਖਿਆਲ ਉਲੀਕਦਾ ਹੈ ਉਹ ਵੱਡਾ ਸ਼ਾਇਰ ਹੁੰਦਾ ਹੈ। ਕੈਫੀ ਸਾਹਿਬ ਦੀ ਸ਼ਾਇਰੀ ਮੈਂ ਥੋੜੀ ਦੇਰ ਪਹਿਲੇ ਚੰਦ ਨਜ਼ਮਾਂ ਪੜ੍ਹੀਆਂ, ਜਿਵੇਂ ਉਹਨਾਂ ਨੇ ਸ਼ਾਹ ਹੁਸੈਨ ਨੂੰ ਮੁਖਾਤਿਬ ਕੀਤਾ ਔਰ ਜਿਵੇਂ ਇਸ ਧਰਤੀ ਦੀ ਧੀ ਦੇ ਦੁੱਖ, ਧੀ ਦੇ ਜਜ਼ਬੇ ਉਹਨਾਂ ਨੇ ਬਿਆਨ ਕੀਤੇ ਨੇ, ਬਹੁਤ ਥੋੜਾ ਸਾਡੀ ਪੰਜਾਬੀ ਸ਼ਾਇਰੀ ਵਿੱਚ ਹੋਇਆ। ਅਗਰਚੇ ਸਾਡੀ ਰਹਿਤਲ ਦਾ ਹਿੱਸਾ ਹੈ, ਲੇਕਿਨ ਜਿਸ ਖੂਬੀ, ਖੂਬਸੂਰਤੀ ਔਰ ਜਿਸ ਕਸ਼ਿਸ਼ ਨਾਲ ਉਹਨਾਂ ਨੇ ਇਹ ਖਿਆਲ ਜਿਹੜੇ ਨੇ ਰਕਮ ਕੀਤੇ ਨੇ ਜਾਂ ਆਪਣੇ ਤਸੱਵੁਰ ਨੂੰ ਤਸਵੀਰ ਕੀਤਾ ਹੈ, ਉਹ ਮਿਸਾਲੀ ਹੈ। ਔਰ ਲਿਖਾਰੀ ਹਮੇਸ਼ਾ ਦਰਵੇਸ਼ ਹੁੰਦਾ ਹੈ, ਜਿਹੜਾ ਸੱਚ ਲਿਖਦਾ ਹੈ ਔਰ ਸੱਚ ਨੂੰ, ਉਹ ਆਪਣੇ ਸੱਚ ਨੂੰ ਦੂਜਿਆਂ ਤੱਕ ਲੈ ਕੇ ਜਾਂਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਮੈਂ ਕਿੰਨੇ ਝੂਠ ਕ੍ਰਾਸ ਕਰਕੇ ਆਇਆ ਵਾਂ ਤੇ ਮੈਂ ਇਸ ਸੱਚ ਨੂੰ ਲੋਕਾਂ ਤੱਕ ਕਿਵੇਂ ਅਪਣਾਉਣਾ ਹੈ। ਤੇ ਕੈਫੀ ਸਾਹਿਬ ਜੇ ਬਹੁਤ ਸਾਰੇ ਸਾਡੇ ਭਰਾ ਜਿਹੜੇ ਨੇ ਬੜੇ ਦਰਵੇਸ਼ਾਨਾ ਆਪਣੀਆਂ ਬਹੁਤ ਸਾਰੀਆਂ ਲਿਖਤਾਂ ਲੈ ਕੇ ਇਸੇ ਤਰ੍ਹਾਂ ਹੀ ਟੁਰਦੇ ਨੇ ਔਰ ਫਿਰ ਕਿਤਾਬਾਂ ਦੀ ਸ਼ਕਲ ਦੇ ਵਿੱਚ ਸਾਡੇ ਤੱਕ ਪੜ੍ਹਦੇ ਨੇ। ਪੜ੍ਹਦਾ ਰਵੀਂ, ਲਿਖਦਾ ਰਵੀਂ, ਸਿੱਖਣਾ ਹੈ ਤੇ ਸਿੱਖਦਾ ਰਵੀਂ। ਪੜ੍ਹਦਾ ਰਵੀਂ, ਲਿਖਦਾ ਰਵੀਂ, ਸਿੱਖਣਾ ਹੈ ਤੇ ਸਿੱਖਦਾ ਰਵੀਂ। ਸੱਚਾ ਸੁੱਚਾ ਤਾਲਬ ਬਣ ਕੇ ਸਜਣਾ ਸਾਨੂੰ ਦੇਖਦਾ ਹੈ। ਲਹੂ ਸ਼ਰਾਬਾਂ ਵਰਗੇ। ਔਰ ਇਸ ਕਿਤਾਬ ਦੀ ਤਕਰੀਬੇ ਨੁਮਾਈ ਵਾਸਤੇ ਅਸੀਂ ਇਹਨਾਂ ਨੂੰ 2 ਮਹੀਨੇ ਤੋਂ ਤਰਲੇ ਕਰ ਰਹੇ ਸਾਂ ਕਿ ਜਨਾਬ ਸਾਨੂੰ ਟਾਈਮ ਦਿਓ ਤੇ ਇਹਦੀ ਤਕਰੀਬੇ ਰੂਨਮਾਈ ਪੰਜਾਬ ਹੋ ਸਕਦਾ। ਅੱਛਾ, ਇਹ ਅੱਗੇ ਪਿੱਛੇ ਲੋਕਾਂ ਨੂੰ ਕਿਤਾਬਾਂ ਦਿੰਦੇ ਫਿਰਦੇ ਸਨ। ਮੈਂ ਕਿਹਾ ਜੀ ਬਾਜ਼ਾਬਤਾ ਇਹਦੀ ਤਕਰੀਬਨ ਰੂਨਮਾਈ ਪੰਜਾਬ ਹੋ ਸਕੀ ਹੋਏਗੀ। ਸੋ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਏਡੇ ਖੂਬਸੂਰਤ ਲਹਿਜੇ ਦੇ ਸ਼ਾਇਰ ਅਬਦੁਲ ਕੈਫੀ ਦੀ ਅਸੀਂ ਮੇਜ਼ਬਾਨੀ ਦਾ ਸ਼ਰਫ ਹਾਸਲ ਕਰ ਰਹੇ ਹਾਂ। ਖੁਸ਼ਕਿਸਮਤੀ ਨਾਲ ਸਾਰੇ ਦੋਸਤ ਇੱਥੇ ਇਕੱਠੇ ਹੋ ਔਰ ਅੱਜ ਲਹੂ ਸ਼ਰਾਬਾਂ ਵਰਗੇ ਜਿਹੜੀ ਕਿਤਾਬ ਹੈ ਅਬਦੁਲ ਕੁਦੂਸ ਕੈਫੀ ਸਾਹਿਬ ਦੀ, ਇਹਦੀ ਤਕਰੀਬਨ ਰੂਨਮਾਈ 'ਚ ਵੀ ਸਾਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ। ਮੈਂ ਅਬਦੁਲ ਕੁਦੂਸ ਕੈਫੀ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਨਾ ਕਿ ਉਹਨਾਂ ਨੇ ਅੱਜ ਪੰਜਾਬੀ ਦੀ ਰਿਵਾਈਵਲ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਦੇ 'ਚ ਇਹਨਾਂ ਦਾ ਕਲਾਮ ਵੀ ਆਪਣਾ ਹਿੱਸਾ ਪਾਏਗਾ ਇਨਸ਼ਾਅੱਲਾ। ਰੱਬ ਕਰੇ ਹੋ ਜਾਵਾਂ ਫਿਰ ਮੈਂ 25-26 ਸਾਲਾਂ ਦਾ, ਖਬਰੇ ਫਿਰ ਲੱਭ ਜਾਵੇ ਕੋਈ ਜਾਣੂ ਦਿਲ ਦੇ ਹਾਲਾਂ ਦਾ। ਔਰ ਫਿਰ ਉਹ ਬੇਲੀ ਸੱਜਣ ਹੋਣ ਮਨ ਦੀ ਨਗਰੀ ਦੇ ਵਸਨੀਕ, ਸੂਰਜ ਵੀ ਬਣ ਜਾਵੇ ਹਾਣੀ ਸੱਜਰੇ ਸੋਚ ਖਿਆਲਾਂ ਦਾ। ਇਹਨਾਂ ਦੀ ਇੱਕ ਬੜੀ ਵੱਡੀ ਖੂਬੀ ਹੈ ਕਿ ਏਡੇ ਵੱਡੇ ਸ਼ਾਇਰ ਹੋਣ ਦੇ ਬਾਵਜੂਦ ਵੀ ਇਹ ਮੇਰੇ ਵਗਰਿਆਂ ਬੰਦਿਆਂ ਨਾਲ ਵੀ, ਦੂਸਰੇ ਜਿਹੜੇ ਜੂਨੀਅਰ ਸੀ ਉਹਨਾਂ ਨਾਲ ਵੀ ਇਹ ਮਸ਼ਵਰਾ ਕਰਦੇ ਨੇ ਆਪਣੀ ਸ਼ਾਇਰੀ ਬਾਰੇ, ਆਪਣੀਆਂ ਨਜ਼ਮਾਂ ਬਾਰੇ, ਮੇਰੇ ਨਾਲ ਜਾਂਦਿਆਂ ਹੋਇਆ ਲਫ਼ਜ਼ਾਂ ਬਾਰੇ ਔਰ ਮੁਖਤਲਿਫ ਅਲਫਾਜ਼ ਕਿ ਇਹ ਜਿਹੜਾ ਲਫ਼ਜ਼ ਹੈ ਯਾਰ ਇਹ ਇਸ ਤਰ੍ਹਾਂ ਇਸਤੇਮਾਲ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਇੱਕ ਜ਼ੁਬਾਨ ਤੋਂ ਜ਼ਿਆਦਾ ਯਾਨੀ ਆਪਣੇ ਇਲਾਕੇ ਦੇ ਵਿੱਚ ਬੋਲੇ ਜਾਣ ਵਾਲੇ ਅਲਫਾਜ਼, ਇਸ ਤਰ੍ਹਾਂ ਹੀ ਇਹਨਾਂ ਦੀਆਂ ਨਜ਼ਮ ਹੈ ਜਾਂ ਗਜ਼ਲ ਹੈ ਜਾਂ ਦੀਗਰ ਉਹਦੇ ਵਿੱਚ ਤਰਾਕੀਬ ਇਸਤੇਮਾਲ ਕੀਤੀਆਂ ਨੇ ਜਿਹੜੀਆਂ, ਤੇ ਉਹ ਮਸ਼ਵਰਾ ਕਰਦੇ ਸਨ। ਭਲੇਖਾ ਦੀ ਪੂਰੀ ਟੀਮ ਨੂੰ ਤੇ ਅਬਦੁਲ ਕੁਦੂਸ ਕੈਫੀ ਸਾਹਿਬ ਨੂੰ ਢੇਰ ਮੁਬਾਰਕਾਂ ਹੋਣ ਇਸ ਪ੍ਰੋਗਰਾਮ ਤੇ, ਇੰਨੇ ਖੂਬਸੂਰਤ ਤੇ ਜ਼ਬਰਦਸਤ ਪ੍ਰੋਗਰਾਮ ਤੇ। ਸ਼ੁਕਰੀਆ ਜੀ ਤਮਾਮ ਦੋਸਤਾਂ ਦਾ, ਬੱਟ ਸਾਹਿਬ ਦਾ ਸਪੈਸ਼ਲ। ਸਿਰਫ ਸ਼ਾਇਰੀ ਦੇ ਸ਼ੌਕ ਦੀ ਖਾਤਰ ਲਾਹੌਰ ਆਉਣ ਦਾ ਸ਼ੌਕ ਸੀ ਕੈਫੀ ਸਾਹਿਬ ਨੂੰ, ਤੇ ਨਹੀਂ ਬਣੀ ਗੱਲ। ਅੱਲਾਹ ਤਾਲਾ ਨੇ ਇੱਜ਼ਤ ਦਿੱਤੀ, ਅਸੀਂ ਕੋਸ਼ਿਸ਼ ਕੀਤੀ, ਇੱਕ ਸਾਦਾ ਕਾਗਜ਼ ਤੇ ਕੈਫੀ ਸਾਹਿਬ ਦੀ ਟ੍ਰਾਂਸਫਰ ਕਰਾਈ ਲਾਹੌਰ। ਜਦੋਂ ਮੈਂ ਯੂਨੀਅਨ 'ਚ ਆਇਆ ਤੇ ਇਹਨਾਂ ਦੇ ਪ੍ਰਿੰਸੀਪਲ ਵੀ ਤੇ ਬਾਕੀ ਸਾਰੇ ਕਹਿੰਦੇ ਸੀ ਤੇਰੀ ਟ੍ਰਾਂਸਫਰ ਤੇ ਹੋ ਹੀ ਨਹੀਂ ਸਕਦੀ ਨਾ, ਲੇਕਿਨ ਹੱਥ ਪਿਆ, ਅਸੀਂ ਕਰਵਾ ਲਈ। ਤੇ ਫਿਰ ਜਦੋਂ ਆਖਰੀ 2 ਸਾਲ ਰਹਿ ਗਏ ਨੌਕਰੀ ਦੇ, ਫਿਰ ਕਹਿਣ ਮੇਰੀ ਹੁਣ ਚਿਸ਼ਤੀਆਂ ਟ੍ਰਾਂਸਫਰ ਕਰਾਓ। 1.5 ਸਾਲ ਪਹਿਲੇ ਫਿਰ ਕਹਿਣ ਹੁਣ ਮੈਂ ਚਿਸ਼ਤੀਆਂ ਜਾਣਾ ਵਾਪਸ। ਅੱਛਾ, ਉਹ ਹੋ ਗਈ ਔਖੇ ਸੌਖੇ ਰਿਟਾਇਰਮੈਂਟ, ਫਿਰ ਚਿਸ਼ਤੀਆਂ ਤੋਂ ਹੋਈ।
ਤੇ ਹੁਣ ਉਹ ਚਿਸ਼ਤੀਆ ਰਿਟਾਇਰਮੈਂਟ ਤੋਂ ਬਾਅਦ ਹੁਣ ਮੈਂ ਇਹਨਾਂ ਨੂੰ ਫੋਨ ਤੇ ਜਦੋਂ ਗੱਲ ਹੁੰਦੀ ਮੈਂ ਪੁੱਛਣਾ ਵੀ ਤੁਸੀਂ ਰਹਿੰਦੇ ਤੇ ਫਿਰ ਲਾਹੌਰ ਹੋ ਤੇ ਟ੍ਰਾਂਸਫਰ ਕਰ ਲਈ ਉੱਥੇ ਕਰਾਈ ਸੀ। ਅਬਦੁਲ ਕੁਦੂਸ ਕੈਫੀ ਬਾਰੇ ਆਖਿਆ ਗਿਆ ਕਿ ਉਹਨਾਂ ਦੀ ਸ਼ਾਇਰੀ ਹਟਵੀਂ ਹੋਣ ਪਾਰੋਂ ਆਪਣੀ ਵੱਖਰੀ ਪਹਿਚਾਣ ਰੱਖਦੀ ਹੈ। ਉਹਨਾਂ ਕਲਾਸਿਕੀ ਤੇ ਜਦੀਦ ਰਵਾਇਤ ਨੂੰ ਅਗਾਂਹ ਵਧਾਇਆ ਹੈ। ਇਹਨਾਂ ਦੀ ਮਿਹਰਬਾਨੀ ਹੈ ਕਿ ਮੈਂ ਇਸ ਕਾਬਲ ਤੇ ਨਹੀਂ, ਇਹਨਾਂ ਨੇ ਮੈਨੂੰ ਦਿਲ ਦੇ ਨਾਲ ਆਪਣੀ ਕਿਤਾਬ ਪੇਸ਼ ਕੀਤੀ ਤੇ ਮੈਂ ਜਨਾਬ ਜਦੋਂ ਕਿਤਾਬ ਪੜ੍ਹੀ ਹੈ ਤੇ ਮੇਰੇ ਦਿਲੋਂ ਦੁਆਵਾਂ ਨਿਕਲੀਆਂ। ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਟੈਲੈਂਟ ਨੂੰ, ਕਿਸੇ ਦੇ ਫਨ ਨੂੰ, ਕਿਸੇ ਦੀ ਮਿਹਨਤ ਨੂੰ ਤੁਸੀਂ ਦੇਖਦੇ ਹੋ ਕਿ ਕਿਸ ਦਿਲ ਦੇ ਨਾਲ ਉਹਨਾਂ ਨੇ ਇਸ ਮੁਸ਼ੱਕਤ ਦਾ ਮੁਜ਼ਾਹਰਾ ਕਰਕੇ ਲੋਕਾਂ ਤੱਕ ਆਪਣੀ ਕ੍ਰੀਏਸ਼ਨ ਜਿਹੜੀ ਪਹੁੰਚਾਈ ਹੈ ਤੇ ਉਹ ਇੱਕ ਬੜੀ ਅਹਿਮੀਅਤ ਦਾ ਹਾਮਲ ਹੁੰਦੀ ਹੈ ਤੇ मैं इन्होंने मुबारकबाद पेश करना। कुद्दूस साहब, इनके वालिद से मेरा बड़ा अच्छा टाइम गुजरा है, तो मैं इनको बड़ी दाद दे रहा हूँ कि ये इन्होंने मुझे कॉल किया है। मुझे तो इनके यहाँ रहने का या पता ही नहीं था, तो इनकी बड़ी मेहरबानी है। लिहाजा मैं इनको अपने तहे दिल से ਪਿਆਰ ਔਰ ਮੁਹੱਬਤ ਹੈ। ਮੈਂ ਇਹਦੇ ਵਿੱਚ ਜੋ ਕੁਝ ਵੇਖਿਆ, ਇਹਨਾਂ ਦੀ ਜੁਰਤ, ਇੱਕ ਤਾਂ ਪੰਜਾਬੀਅਤ, ਪੰਜਾਬ ਦੇ ਨਾਲ ਇਹਨਾਂ ਦੀ ਜੁੜਤ, ਉਹ ਤੇ ਯਕੀਨਨ ਇਹਨਾਂ ਵਿੱਚ ਹੋਣੀ ਚਾਹੀਦੀ ਹੈ। ਔਰ ਦੂਸਰਾ ਇਹ ਕਿ ਲਾਹੌਰ ਤੋਂ ਦੂਰ ਰਹਿ ਕੇ, ਚਿਸ਼ਤੀਆਂ ਵਰਗੇ ਸ਼ਹਿਰ ਵਿੱਚ ਰਹਿ ਕੇ ਉਹਨਾਂ ਨੇ ਇਤਨਾ ਸੋਹਣਾ ਅਦਬ ਤਖਲੀਕ ਕੀਤਾ ਕਿ ਜਿਹਦੇ ਵਿੱਚ ਵਾਕਈ ਸਾਡੇ ਵਰਗੇ ਇਲਮ ਦੇ, ਅਦਬ ਦੇ ਜਿਹੜੇ ਮਤਲਬ ਹੈ ਕਿ ਚਾਹੀਵਾਨ ਨੇ, ਉਹਨਾਂ ਨੂੰ ਬੜੇ ਬੜੇ ਨਵੇਂ ਰੰਗ ਢੰਗ, ਨਵੀਂ ਜਿੱਦਤ ਇਹਨਾਂ ਨੇ ਦਿੱਤੀ ਹੈ। ਔਰ ਜਿੱਦਤ ਦੇ ਵਿੱਚ ਮੈਂ ਸਮਝਦਾ ਇਹਦੀ ਜਿਹੜੀ ਜਿੱਦਤ ਹੈ ਜਾਂ ਜਦੀਦ ਇਹਨਾਂ ਦਾ ਜਿਹੜਾ ਅੰਦਾਜ਼ ਹੈ, ਉਹਦੇ ਵਿੱਚ ਕੋਈ ਬੇਰਾਹ ਰਵੀ ਨਹੀਂ ਹੈ। ਕੈਫੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਵਧਾਈਆਂ। ਸਾਡੇ ਅਦਬ ਦੇ ਵਿੱਚ ਬਹੁਤ ਵੱਡਾ ਵਾਧਾ ਹੈ ਔਰ ਮਾਸ਼ਾਅੱਲਾ ਇਹ ਵਾਕਈ ਤਾਰੀਖ ਹੈ ਜਿਹੜੀ ਇਹਨਾਂ ਨੇ ਰਕਮ ਕੀਤੀ ਹੈ। ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। ਸਾਡੀ ਗਜ਼ਲ, ਸਾਡੀ ਨਜ਼ਮ, ਸਾਡੀ ਕਿਸੇ ਵੀ ਸ਼ਕਲ ਦੀ ਸ਼ਾਇਰੀ ਜਿਹੜੀ ਹੈ ਨਾ, ਅਗਰ ਤੁਸੀਂ ਹਾਪਾਂ ਖਿਆਲਾਂ ਦੀ ਕਰਨੀ ਹੈ ਤਾਂ ਫਿਰ ਭਾਵੇਂ ਨਾ ਹੀ ਕਰੋ। ਤੁਸੀਂ ਆਵਾਮ ਦਾ ਸਾਥ ਦੇਣਾ ਹੈ, ਲੋਕਾਂ ਦੇ ਮਸਲਿਆਂ ਦੀ ਗੱਲ ਕਰਨੀ ਹੈ। ਇਹ ਜਿਹੜਾ ਇਹਨਾਂ ਹਾਕੂ ਯਾਨੀ ਹਾਕਮ ਨੂੰ ਮੁਖਾਤਬ ਕੀਤਾ ਹੈ ਨਾ, ਹਾਕੂ ਕਹਿ ਕੇ, ਇਹ ਵੀ ਫਿਰ ਕਮਾਲ ਹੀ ਕਰ ਗਏ ਨੇ। ਕਿਉਂਕਿ ਜਿਹੋ ਜਿਹੇ ਕਾਨੂੰਨ ਪੇ ਬਣਦੇ ਨੇ ਕਿ ਤੁਹਾਡੀ ਜ਼ਬਾਨ ਬੰਦ ਕੀਤੀ ਜਾਏ, ਤੁਸੀਂ ਬਿਲਕੁਲ ਜ਼ਬਾਨ ਨਹੀਂ ਆਪਣੀ ਬੰਦ ਕਰਨੀ। ਸ਼ਾਇਰ ਅਦੀਬ ਹੈ ਹੀ ਹੋਵੇ ਜਿਹੜਾ ਲੋਕਾਂ ਦੇ ਦਿਲ ਦੀ ਗੱਲ ਕਰੇ। ਔਰ ਤੁਹਾਡੇ ਸਾਹਮਣੇ ਇੱਕ ਸਾਡੇ ਅਬਦੁਲ ਕੁਦੂਸ ਕੈਫੀ ਸਾਹਿਬ ਬੈਠੇ ਨੇ, ਜਿਨ੍ਹਾਂ ਬਿਲਕੁਲ ਕੋਈ ਪਰਵਾਹ ਕੀਤੇ ਬਗੈਰ ਜਿਹੜਾ ਉਹ ਪੰਜਾਬੀ ਜ਼ਬਾਨ ਦੀ ਵੀ ਗੱਲ ਕੀਤੀ ਹੈ, ਉਹਦੇ ਹੱਕਾਂ ਦੀ ਵੀ ਗੱਲ ਕੀਤੀ ਤੇ ਮਾੜੇ ਬੰਦੇ ਦੀ ਵੀ ਗੱਲ ਕੀਤੀ ਹੈ। ਇਹ ਸਾਡਾ ਇਕੱਠਾ ਹੀ ਸਫ਼ਰ ਸੀ ਤੇ ਗੁਮਨ ਸਾਹਿਬ ਕੋਲੇ, ਤੇ ਮੈਂ ਉਦੋਂ ਵੀ ਇਹਨਾਂ ਨੂੰ ਬਾਜ ਹੀ ਕਹਿੰਦਾ ਸੀ ਤੇ ਹੁਣ ਵੀ ਬਾਜ ਹੀ ਕਹਿੰਦਾ। ਤੇ ਇਹਨਾਂ ਦੀ ਮੁਹੱਬਤ ਹੈ ਤੇ ਇਹ ਇਹਨਾਂ ਦਾ ਹੀ ਕਮਾਲ ਹੈ ਕਿ ਅੱਜ ਮੈਂ ਇਸ ਮੁਕਾਮ ਤੇ ਖੜਾ ਹਾਂ ਕਿ ਇਹਨਾਂ ਨੇ ਬੜਾ ਪਿਆਰ ਦਿੱਤਾ ਤੇ ਬਹੁਤ ਮੁਹੱਬਤ ਦਿੱਤੀ। ਤੇ ਬੱਟ ਸਾਹਿਬ ਦੀ ਬੜੀ ਮੁਹੱਬਤ ਹੈ ਕਿ ਤਕਰੀਬਨ 20 ਸਾਲ ਤਾਂ ਇਹਨਾਂ ਨਾਲ ਵੀ ਹੋ ਗਿਆ ਤੇ 20 ਸਾਲ ਤਾਂ ਬੜਾ ਲੰਮਾ ਅਰਸਾ ਹੈ ਜੀ। ਕਿਹਨੂੰ ਦੱਸਾਂ ਦਿਲ ਦਾ ਹਾਲ ਤੇਰੇ ਬਾਅਦ, ਸਾਇਆ ਵੀ ਨਹੀਂ ਰਹਿੰਦਾ ਨਾਲ ਤੇਰੇ ਬਾਅਦ, ਤੇ ਤੇਰੇ ਬਾਝੋਂ ਕਿਵੇਂ ਜੀਵਾਂ ਦੱਸ ਤੇ ਸਹੀ, ਤੇਰੇ ਬਾਝੋਂ ਕਿਵੇਂ ਜੀਵਾਂ ਦੱਸ ਤੇ ਸਹੀ, ਪਲ ਪਲ ਜਾਪੇ ਇੱਕ ਇੱਕ ਸਾਲ ਤੇਰੇ ਬਾਅਦ। ਬਹੁਤ ਸ਼ੁਕਰੀਆ ਜੀ, ਬਹੁਤ ਮੁਹੱਬਤ। ਇਸ ਇਕੱਠ ਵਿੱਚ ਜਿਵੇਂ ਪੰਜਾਬੀ ਸ਼ੇਰੀ ਰੀਤ ਬਾਰੇ ਗੱਲਬਾਤ ਕੀਤੀ ਗਈ, ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਵਾਸੀ ਆਪਣੀ ਸਾਹਤ ਨਾਲ ਗੂੜੀ ਜੁੜਤ ਰੱਖਦੇ ਨੇ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।